ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫਰੀਦ ਕੌਰ, ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਜ ਸਿੰਘ ਖਾਲਸਾ ਜੀ ਨੂੰ ਕੱਲ ਪੰਜਾਬ ਪੁਲਿਸ ਨੇ ਹਸਰਪੁਰ ਪਿੰਡ ਤੋਂ ਜ਼ਬਰਦਸਤੀ ਚੁੱਕ ਕੇ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ। ਹਿਊਮਨ ਰਾਈਟਸ ਦੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਨੇ 65 ਰਾਜਸੀ कैदी जिन्हां दी रिहाई पॉसिबल हो सकती है उन्हां दी कल लिस्ट अपडेट करके जारी की है, क्योंकि पंजाब दी गवर्नमेंट ये कह रही है कि पंजाब विच कोई भी ऐसा सियासी कैदी नहीं है जिसनूं रिहा किया जाए। व्यूअर्स, अज असीं एडवोकेट जसपाल सिंह मंझपुर जी नाल इस लिस्ट बारे अते सत्कार कमेटी ते जिहड़े चार्जिज लगाए गए हैं उन्हां बारे गलबात करांगे। ते साडे नाल हुण लाइन ते जुड़ चुके ने लुधियाणे तो सरदार जसपाल सिंह मंझपुर जी। वीर जी, वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਸੀਂ ਜਿਹੜਾ ਦਰਸ਼ਕਾਂ ਦੇ ਲਈ ਤੁਸੀਂ ਜਿਹੜੀ ਲਿਸਟ ਤਿਆਰ ਕੀਤੀ ਹੈ ਉਹਨਾਂ ਤੇ ਹੀ ਪੁੱਛੇ ਜਾਂਦੇ ਸਵਾਲਾਂ ਤੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਬੰਦੀ ਸਿੰਘ ਅਜਿਹਾ ਨਹੀਂ ਹੈ ਜਿਸ ਨੂੰ ਰਿਹਾ ਕੀਤਾ ਜਾ ਸਕਦਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਲਿਸਟ ਜਿਹੜੀ ਸਮੇਂ-ਸਮੇਂ ਤੇ ਅਸੀਂ ਅਪਡੇਟ ਕਰਦੇ ਰਹਿੰਦੇ ਆ, ਉਹ ਹੁਣ ਕੱਲ ਤੱਕ ਟੈਂਟੇਟਿਵ ਜੀ 65 ਸਿੱਖ ਪੋਲੀਟੀਕਲ ਪ੍ਰਿਜ਼ਨਰ ਜਿਹੜੇ ਹੈਗੇ ਆ ਉਹ ਪੰਜਾਬ ਜਾਂ ਪੰਜਾਬ ਤੋਂ ਬਾਹਰ ਹੋਲ ਇੰਡੀਆ ਦੇ ਵਿੱਚ ਜਿਹੜੇ ਉਹ ਨਜ਼ਰਬੰਦ ਹੈਗੇ ਆ। ਹਾਂਜੀ, ਉਹ ਸਾਰੀ ਉਮਰ ਕੈਦੀਆਂ ਦੀ ਲਿਸਟ ਨਹੀਂ ਹੈਗੀ। ਜਿਸ ਤਰ੍ਹਾਂ ਸਰਕਾਰ ਆਪਣੇ ਇਸ਼ਤਿਹਾਰਾਂ ਵਿੱਚ ਦੱਸਦੇ ਵੀ ਇਹ ਛੱਡੇ ਨਹੀਂ ਜਾ ਸਕਦੇ, ਇਹ ਫਾਂਸੀ ਵਾਲਾ, ਇਹ ਅੰਡਰ ਟ੍ਰਾਇਲ ਆ, ਇਹਨਾਂ ਦੇ ਕੇਸ ਚੱਲਦੇ ਆ। ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਇਹ ਇੱਕ ਤਾਂ ਉਹਦੇ ਵਿੱਚ ਇੱਕ ਫਾਂਸੀ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ 20 ਉਮਰ ਕੈਦੀ ਆ। ਉਸ ਤੋਂ ਇਲਾਵਾ 8 ਸੀਨੀਅਰ ਸਿਟੀਜ਼ਨ ਆ ਜਿਨ੍ਹਾਂ ਨੂੰ 10 ਸਾਲ ਦੀ ਸਜ਼ਾ ਹੋਈ ਸੀ ਲੁਧਿਆਣਾ ਬੈਂਕ ਡਕੈਤੀ ਚ। ਉਸ ਤੋਂ ਇਲਾਵਾ 36 ਜਿਹੜੇ ਹੈਗੇ ਆ ਉਹ ਅੰਡਰ ਟ੍ਰਾਇਲਸ ਜਾਂ ਯਾਨੀ ਕਿ ਘੱਟ ਸਜ਼ਾਵਾਂ ਵਾਲੇ ਕਨਵਿਕਟ ਵੀ ਹੈਗੇ, ਜਿਹਦੇ ਵਿੱਚ ਭਾਈ ਹਰਮਿੰਦਰ ਸਿੰਘ ਮਿੰਟੂ, ਜਿਵੇਂ ਭਾਈ ਜਗਤਾਰ ਸਿੰਘ ਤਾਰਾ, ਜਾਂ ਜਿਹੜੇ ਹੁਣ ਅਰੈਸਟ ਕੀਤੇ ਗੁਰਦਾਸਪੁਰ ਚ ਸ਼ਿਵ ਸੈਨਾ ਹਰਿੰਦਰ ਸੋਨੀ ਨੂੰ ਮਾਰਨ ਵਾਲੇ 4 ਵੀਰ ਹੈਗੇ ਆ, ਉਹਨਾਂ ਦਾ ਨਾਂ ਜਿਹੜਾ ਅਪਡੇਟ ਕੀਤਾ ਹੋਇਆ। ਸੋ ਜਿੱਥੋਂ ਤੱਕ ਗੱਲ ਹੈਗੀ ਛੱਡਣ ਜਾਂ ਨਾ ਛੱਡਣ ਦੀ, ਸਰਕਾਰ ਦੇ ਕੋਲ ਇੱਕ ਜਿਹੜੀਆਂ ਇਨਹੈਰੈਂਟ ਪਾਵਰਾਂ ਹੈਗੀਆਂ, ਉਹ ਕਿਸੇ ਵੀ ਚੱਲਦੇ ਕੇਸ ਦੇ ਵਿੱਚੋਂ ਬੰਦੇ ਨੂੰ ਛੱਡ ਸਕਦੀ ਆ। ਕੇਸ ਚੱਲਦਾ ਹੋਵੇ, ਗਵਾਹੀਆਂ ਖਿਲਾਫ ਹੋ ਗਈਆਂ, ਹੁਣ ਫੇਰ ਛੱਡ ਸਕਦੀ ਆ। ਇਹਦੀਆਂ ਸੈਂਕੜੇ ਮਿਸਾਲਾਂ ਜਿਹੜੀਆਂ ਇੰਡੀਆ ਭਰ ਚ ਤੇ ਪੰਜਾਬ ਦੇ ਵਿੱਚ ਜਿਹੜੀਆਂ ਮੌਜੂਦ ਹੈਗੀਆਂ ਨੇ। ਉਮਰ ਕੈਦੀਆਂ ਨੂੰ ਜਿਹੜਾ ਛੱਡਣ ਦੀ ਜਿਹੜੀ ਗੱਲ ਹੈਗੀ ਉਹ ਤਾਂ ਹੈ ਹੀ ਹੈ ਵੀ ਜਿਨ੍ਹਾਂ ਨੇ ਆਲਰੇਡੀ 14 ਤੋਂ 20-25 ਸਾਲ ਜਿਨ੍ਹਾਂ ਨੇ ਕੱਟ ਲਏ ਆ ਉਹਨਾਂ ਨੂੰ ਛੱਡਿਆ ਜਾਵੇ। ਇੱਕ ਪੋਲੀਟੀਕਲ ਡਿਸੀਜਨ ਹੈਗਾ। ਜਿਹਦੀਆਂ ਬੇਅੰਤ ਮਿਸਾਲਾਂ ਜਿਹੜੀਆਂ 86 ਦੇ ਵਿੱਚ ਜਸਟਿਸ ਬੈਂਸ ਕਮੇਟੀ ਬਣੀ ਸੀ, ਲਗਭਗ 3000 ਬੰਦਾ ਜੇਲ੍ਹਾਂ ਦੇ ਵਿੱਚੋਂ ਡਾਇਰੈਕਟ ਛੱਡਿਆ ਗਿਆ ਉਹਦੀ ਰਿਕਮੈਂਡੇਸ਼ਨ ਦੇ ਉੱਤੇ। ਜਹਾਜ਼ ਅਗਵਾ ਹੋਇਆ, ਕੰਧਾਰ ਜਹਾਜ਼ ਅਗਵਾ ਕਾਂਡ ਜਿਹਨੂੰ ਕਹਿੰਦੇ ਆ, ਉੱਥੇ 3 ਦੇ ਆਰ ਨਾਟ ਇੰਡੀਅਨ ਨੈਸ਼ਨਲ, ਉਹਨਾਂ ਨੂੰ ਛੱਡਿਆ ਗਿਆ। ਅਜ਼ਹਰ ਮਸੂਦ, ਮੌਲਾਨਾ, ਇੱਕ ਹੋਰ ਜਰਗਰ, ਮੁਹੰਮਦ ਜਰਗਰ। ਉਹ ਆਪ ਇੱਥੋਂ ਦਾ ਇੰਡੀਆ ਦਾ ਸਮੇਂ ਦਾ ਜਿਹੜਾ ਵਿਦੇਸ਼ ਮੰਤਰੀ ਸੀ, ਆਪ ਉਹਨਾਂ ਨੂੰ ਲੈ ਕੇ ਗਿਆ। ਉਹਨਾਂ ਦੇ ਕੇਸ ਪੈਂਡਿੰਗ ਸਨ, ਉਹਨਾਂ ਨੂੰ ਕਿਹੜੇ ਕਾਨੂੰਨ ਦੇ ਵਿੱਚ ਛੱਡਿਆ ਗਿਆ। ਤੇ ਜਿਹੜੇ ਇੱਥੋਂ ਦੇ ਸ਼ਹਿਰੀ ਨੇ ਜਿਹੜੇ 25-25 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਦੇ ਕੇਸ ਕੰਪਲੀਟ ਹੋ ਚੁੱਕੇ ਨੇ, ਤੇ ਜਿਹੜੇ ਲਗਾਤਾਰ ਜਿਨ੍ਹਾਂ ਦਾ ਗੁੱਡ ਕੰਡਕਟ ਹੈ, ਉਹਨਾਂ ਨੂੰ ਛੱਡਣ ਦੇ ਵਿੱਚ ਸਰਕਾਰ ਨੂੰ ਕੀ ਇਤਰਾਜ਼ ਆ। ਤੇ ਇੱਥੋਂ ਇਹ ਸਾਬਤ ਹੁੰਦਾ ਵੀ ਉਹ ਤਿੰਨਾਂ ਨਾਲੋਂ ਅਸੀਂ ਹੋਰ ਵੀ ਜਿਹੜੇ ਆ ਉਹ ਇੱਥੋਂ ਦੇ ਨਾਗਰਿਕ ਕਾਗਜ਼ਾਂ 'ਚ ਹੋਣ ਦੇ ਬਾਵਜੂਦ ਵੀ ਉਹਨਾਂ ਨਾਲੋਂ ਜਿਹੜਾ ਥੱਲੇ ਦਾ ਦਰਜਾ ਰੱਖਦੇ ਆ। ਜਾਂ ਦੂਜੇ ਪਾਸੇ ਜਿਵੇਂ ਬਾਪੂ ਸੂਲ ਸਿੰਘ ਹੁਣੀ ਇੱਕ ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜਾ ਇਸ ਮੁਲਕ ਦੇ ਵਿੱਚ ਅਹਿੰਸਾ ਪਰਮੋ ਧਰਮ ਦੀ ਗੱਲ ਕੀਤੀ ਜਾਂਦੀ ਆ, ਤੇ ਮਹਾਤਮਾ ਗਾਂਧੀ ਨੂੰ ਬਾਪੂ ਦਾ ਰੁਤਬਾ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਵੱਲੋਂ ਵੀ ਉਹ ਅਹਿੰਸਾ ਦੇ ਰਾਹ ਦੇ ਰਾਹੀਂ ਆਪਣੀਆਂ ਮੰਗਾਂ ਮਨਵਾਈਆਂ ਉਹਨਾਂ ਨੇ ਭੁੱਖ ਹੜਤਾਲ ਰੱਖ ਕੇ। ਉਹ ਰਾਹ ਦੇ ਉੱਤੇ ਜੇ ਕੋਈ ਸਿੱਖ ਚੱਲੇ ਤੇ ਉਹ ਫੇਰ ਵੀ ਐਕਸਟ੍ਰੀਮਿਸਟ ਤੇ ਰੈਡੀਕਲ ਕਹਾਇਆ ਜਾਂਦਾ। ਤੇ ਉਹਦੇ ਫਿਰ ਇਹਦੇ ਚ ਰਾਹ ਕੀ ਰਹਿ ਜਾਂਦਾ? ਕੀ ਹੁਣ ਸਿੱਖ ਨੌਜਵਾਨ ਦੁਬਾਰੇ 84 ਵਾਲੇ ਰਾਹ ਪੈਣ? ਕੀ ਉਹ ਵੀ ਜਹਾਜ਼ ਅਗਵਾ ਕਰਨ ਤੇ ਫੇਰ ਜਿਹੜੇ ਸਾਡੇ ਬੰਦੀ ਸਿੰਘ ਛੱਡੇ ਜਾ ਸਕਦੇ ਨੇ? ਜਾਂ ਜੇ ਕੋਈ ਡੈਮੋਕ੍ਰੈਟਿਕ ਵੇ ਦੇ ਨਾਲ ਕੰਮ ਕਰ ਰਿਹਾ ਤੇ ਡੈਮੋਕ੍ਰੈਟਿਕ ਵੇ ਦੇ ਨਾਲ ਆਪਣੀਆਂ ਪਾਵਰਾਂ ਦੀ ਵਰਤੋਂ ਕਰਦੇ ਹੋਏ ਸਰਕਾਰ ਨੂੰ ਉਹ ਮਸਲਾ ਹੱਲ ਕਰਨਾ ਚਾਹੀਦਾ। ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ, ਜੇ ਤੁਸੀਂ ਲਿਸਟ ਬਣਾਈ ਸੀਗੀ, ਮੈਂ ਵੀ ਉਹਨੂੰ ਬਹੁਤ ਚੰਗੀ ਤਰ੍ਹਾਂ ਦੇਖਿਆ, ਜਿਸ ਤੋਂ ਤੁਸੀਂ ਕਾਫੀ ਉਹਦੇ ਵਿੱਚ ਉਮਰ ਕੈਦੀ ਨੇ ਜਿਹੜੇ ਆਪਣੀ ਸਜ਼ਾਵਾਂ ਭੁਗਤ ਚੁੱਕੇ ਨੇ, ਪਰ ਆਈ ਨੋ ਕਿ ਪੋਸੀਬਲ ਹੋ ਸਕਦਾ ਹੈ ਕਿ ਉਹ ਵੀ ਰਿਹਾ ਹੋ ਸਕਣ, ਕਿਉਂਕਿ ਐਜ਼ ਵੀ ਨੋ ਕਿ ਇੰਡੀਆ ਦੇ ਵਿੱਚ ਦੋਹਰਾ ਕਾਨੂੰਨ ਹੈ। ਪਰ ਆਰ ਉਹਨਾਂ ਪੰਜਾਬੀਆਂ ਨਾਲ ਜਾਂ ਸਿੱਖਾਂ ਦੇ ਨਾਲ ਉਹਨਾਂ ਨੂੰ ਉਮਰ ਕੈਦ ਜਿਹੜੀ ਹੋਈ ਹੈ ਉਹਨਾਂ ਨੂੰ ਛੱਡ ਸਕਦੇ ਕਿ ਨਹੀਂ ਛੱਡ ਸਕਦੇ। ਪਰ ਜਿਸ ਤਰ੍ਹਾਂ ਉਹਨੇ ਹਰ ਚੀਜ਼ ਦੀ ਆਪਣੀਆਂ ਸ਼ਰਤਾਂ ਪੂਰੀਆਂ ਕੀਤੀਆਂ ਹੋਈਆਂ ਇਹਨਾਂ ਕੈਦੀਆਂ ਨੇ। ਪਰ ਤੁਸੀਂ ਗੱਲ ਕਰ ਰਹੇ ਕਿ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਇਤਰਾਜ਼ ਕਰਦੀ ਹੈ ਛੱਡਣ ਦੇ। ਪਰ ਆਰ ਅੰਡਰਸਟੈਂਡ ਕਿ ਪੰਜਾਬ ਸਰਕਾਰ
ਤੇ ਸਾਹਮਣੇ ਸਭ ਕੁਝ ਹੈ, एवरीथिंग इज पॉसिबल राइट नाउ, फिर ਇਤਰਾਜ਼ ਕਿਉਂ ਕਰ ਰਹੀ ਹੈ? ਕਿਉਂ ਨਹੀਂ ਕੋਈ ਐਕਸ਼ਨ ਲੈ ਸਕਦੀ ਪੰਜਾਬ ਸਰਕਾਰ ਇਸ ਵੇਲੇ? ਦੇਖੋ ਜਿਹੜੀ ਉਮਰ ਕੈਦ ਦੀ ਗੱਲ ਆ, ਜਿੱਥੇ ਗੱਲ ਕਈ ਵਾਰ ਆ ਜਾਂਦੀ ਲਾਈਫ ਮੀਨਸ ਲਾਈਫ, ਕਾਨੂੰਨ ਕਿਤੇ ਨਹੀਂ ਬੋਲਦਾ ਲਾਈਫ ਮੀਨਸ ਲਾਈਫ। ਇਹ ਜਿਹੜੀਆਂ ਪ੍ਰੈਸੀਡੈਂਟ ਸੁਪਰੀਮ ਕੋਰਟ ਦੀਆਂ ਜਾਂ ਕਿਸੇ ਹਾਈ ਕੋਰਟ ਦੀਆਂ ਆਈਆਂ ਹੋਈਆਂ, ਉਹ ਸਿਰਫ ਉਸ ਸਪੈਸੀਫਿਕ ਕੇਸਾਂ ਵਾਸਤੇ ਹੋ ਸਕਦੀਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਰੈਫਰੈਂਸ ਦਿੱਤਾ ਗਿਆ ਲਾਈਫ ਮੀਨਸ ਲਾਈਫ। ਇੰਡੀਅਨ ਪੀਨਲ ਕੋਡ ਜਿਹੜੀ ਯਾਨੀ ਕਿ ਇੱਕ ਜਿਹਦੇ ਤਹਿਤ ਸਾਰੀਆਂ ਸਜ਼ਾਵਾਂ ਜਿਹੜੀਆਂ ਹੁੰਦੀਆਂ ਨੇ, ਸੈਕਸ਼ਨ ਨੇ 1860 ਚ ਅੰਗਰੇਜ਼ਾਂ ਨੇ ਬਣਾਈ ਸੀ, ਉਹਦਾ ਸੈਕਸ਼ਨ 57 ਜਿਹੜਾ 57 ਧਾਰਾ ਉਹਦੀ ਹੈਗੀ ਆ, ਉਹ ਦੱਸਦੀ ਆ ਵੀ ਲਾਈਫ ਮੀਨਸ 20 years। ਸੋ 20 year ਲਾਈਫ ਮੰਨਿਆ ਗਿਆ, ਲਾਈਫ ਸੈਂਟੈਂਸ ਨੂੰ 20 ਸਾਲ ਦੀ ਸਜ਼ਾ ਮੰਨਿਆ ਗਿਆ। 20 ਸਾਲ ਦੀ ਸਜ਼ਾ ਜਿਹਨੇ ਕੱਟ ਲਈ ਹੈ ਠੋਸ, ਬਿਨਾਂ ਰਮਿਸ਼ਨਾਂ ਤੋਂ, ਛੁੱਟੀਆਂ ਤੋਂ, ਜਿਵੇਂ ਕਿ ਇਸ ਲਿਸਟ ਦੇ ਵਿੱਚ ਭਾਈ ਲਾਲ ਸਿੰਘ ਨੇ 20 ਸਾਲ, ਪ੍ਰੋਫੈਸਰ ਭੁੱਲਰ ਨੇ, ਭਾਈ ਬਾਜ ਸਿੰਘ ਨੇ, ਤੇ ਦਇਆ ਸਿੰਘ ਲਾਹੌਰੀਏ ਦੀ ਵੀ ਅਗਲੇ ਮਹੀਨੇ ਜਿਹੜੀ 20 ਸਾਲ ਜਿਹੜੀ ਉਹ ਹੋ ਜਾਣੀ ਆ, ਤੇ ਬੇਅੰਤ ਮਰਡਰ ਕੇਸ ਵਾਲੇ ਸਿੰਘਾਂ ਦੀ ਵੀ ਦਸੰਬਰ ਜਨਵਰੀ ਚ ਉਹਨਾਂ ਦੀ ਰੈਸਟ ਆ 95 ਚ, ਉਹਨਾਂ ਦੀ 20 ਸਾਲ ਜਿਹੜੀ ਆ ਉਹ ਹੋ ਜਾਣੀ ਹੈਗੀ। ਇਸ ਤੋਂ ਇਲਾਵਾ ਆਨੰਦ ਸਿੰਘ, ਸਵੇਗ ਸਿੰਘ ਨੇ, ਤੇ ਭਾਈ ਗੁਰਦੀਪ ਸਿੰਘ ਖੇੜਾ, ਭਾਈ ਵਰਿਆਮ ਸਿੰਘ ਪੀਲੀਭੀਤ ਵਾਲੇ ਯੂਪੀ ਵਾਲੇ, ਉਹਨਾਂ ਨੇ ਵੀ 20 ਸਾਲ ਉਹਨਾਂ ਦੀ ਕੰਪਲੀਟ ਹੋ ਗਿਆ ਐਜ ਪਰ ਇੰਡੀਅਨ ਪੀਨਲ ਕੋਡ ਦੀ ਸੈਕਸ਼ਨ 57 ਜਿਹੜੀ ਉਮਰ ਕੈਦ ਨੂੰ 20 ਸਾਲ ਦੱਸਦੀ ਆ। ਜਿਹੜੀ ਇਹ ਕਹਿ ਦਿੰਦੇ ਸੁਪਰੀਮ ਕੋਰਟ ਦਾ ਸਟੇ ਹੈਗਾ ਜੀ, ਅਸੀਂ ਛੱਡ ਨਹੀਂ ਸਕਦੇ। ਸੁਪਰੀਮ ਕੋਰਟ ਦਾ ਸਟੇ, ਪਹਿਲੀ ਗੱਲ ਮੈਂ ਅੱਗੇ ਵੀ ਕਈ ਵਾਰ ਕਹਿੰਦਾ, ਸੁਪਰੀਮ ਕੋਰਟ ਦਾ ਸਟੇ ਸਿਰਫ ਰਮਿਸ਼ਨ ਦੇਣ ਤੇ ਆ, ਰਮਿਸ਼ਨ ਮੀਨਸ ਛੋਟ ਦੇਣ ਦੇ ਉੱਤੇ ਸਟੇ ਹੈਗੀ ਆ। ਤੇ ਜਿਹੜੇ ਸੈਕਸ਼ਨ ਇੰਡੀਅਨ ਕਨਸਟੀਟਿਊਸ਼ਨ ਦਾ 161 ਜਿਹਦੇ ਤਹਿਤ ਪਾਵਰਾਂ ਨੇ ਸਟੇਟ ਨੂੰ ਗਵਰਨਰ ਦੇ ਰਾਹੀਂ ਜਿਹੜੀਆਂ ਐਗਜ਼ੀਕਿਊਟ ਹੁੰਦੀਆਂ, ਉਹਦੇ ਚ ਰਮਿਸ਼ਨ ਦੀ ਗੱਲ ਨਹੀਂ ਹੈਗੀ। ਉਹ ਚ ਰਮਿਸ਼ਨ ਵੀ ਆ, ਜਿਹਨੂੰ ਛੋਟ ਕਹਿੰਦੇ ਆ, ਪਾਰਡਨ ਜਿਹਨੂੰ ਮਾਫੀ ਕਹਿੰਦੇ ਆ, ਸਸਪੈਂਸ਼ਨ ਹੈਗੀ ਸੰਟੈਂਸ ਦੀ, ਮੁਅੱਤਲ ਆ ਜਾਂ ਕਮਿਊਟ ਆ। ਜਿਵੇਂ ਉਮਰ ਕੈਦ ਨੂੰ ਫਾਂਸੀ ਨੂੰ ਉਮਰ ਕੈਦ ਚ ਤਬਦੀਲ ਕਰਨਾ, ਉਮਰ ਕੈਦ ਨੂੰ ਘੱਟ ਸਜ਼ਾ ਦੇ ਵਿੱਚ ਤਬਦੀਲ ਕਰਨਾ 10 ਸਾਲਾਂ 14 ਸਾਲਾਂ ਦੇ ਵਿੱਚ, ਉਹ ਸਾਰੀਆਂ ਜਿਹੜੀਆਂ ਦੂਜੀਆਂ ਰਾਹ ਹੈਗੇ ਆ, ਸਿਰਫ ਰਮਿਸ਼ਨ ਦੇ ਉੱਤੇ ਜਿਹੜੀ ਆ ਸਟੇ ਹੈਗੀ ਆ। ਜਿਹਨੇ ਆਲਰੇਡੀ 20 ਸਾਲ ਪੂਰੀ ਕਰ ਲਈ ਉਹਨੂੰ ਰਮਿਸ਼ਨ ਦੀ ਲੋੜ ਹੀ ਹੈ ਨਹੀਂ ਗੀ। ਮੰਨ ਲਓ ਕਿਸੇ ਨੇ 14 ਸਾਲ ਕੱਟੀ ਆ, ਉਹਨੂੰ 6 ਸਾਲ ਦੀ ਰਮਿਸ਼ਨ ਦੇ ਕੇ 20 ਸਾਲ ਕੰਪਲੀਟ ਕਰਕੇ ਛੱਡਿਆ ਜਾਂਦਾ। ਸੋ ਜਿਹਨੇ ਆਲਰੇਡੀ 20 years ਕੰਪਲੀਟ ਕਰ ਲਈ, ਉਹਨੂੰ ਤਾਂ ਰਮਿਸ਼ਨ ਦੀ ਲੋੜ ਹੀ ਨਹੀਂ, ਉਹਨੂੰ ਬਿਨਾਂ ਰਮਿਸ਼ਨ ਤੋਂ ਛੱਡਿਆ ਜਾ ਸਕਦਾ। ਉਸ ਤੋਂ ਇਲਾਵਾ ਵੀ ਉਹਨੂੰ ਮਾਫੀ ਦਿੱਤੀ ਜਾ ਸਕਦੀ, ਉਹ ਸਜ਼ਾ ਸਸਪੈਂਡ ਕੀਤੀ ਜਾ ਸਕਦੀ ਹੈ। ਉਸ ਤੋਂ ਵੀ ਅੱਗੇ ਜਿਹੜੀ ਉਹ ਸਟੇ ਹੈਗੀ ਆ, ਉਹ ਕੇਵਲ ਤੇ ਕੇਵਲ ਸਟੇਟ ਗਵਰਨਮੈਂਟਸ ਦੀਆਂ ਪਾਵਰਾਂ ਦੇ ਉੱਤੇ ਆ। ਸੈਂਟਰ ਗਵਰਨਮੈਂਟ ਦੀਆਂ ਪਾਵਰਾਂ ਜਿਹੜੀਆਂ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 72 ਦੇ ਵਿੱਚ ਮਿਲੀਆਂ, ਜਿਹੜੀਆਂ ਸੈਂਟਰਲ ਹੋਮ ਮਿਨਿਸਟਰੀ ਜਿਹੜੀ ਆ ਰਾਸ਼ਟਰਪਤੀ ਦੇ ਰਾਹੀਂ, ਪ੍ਰੈਜ਼ੀਡੈਂਟ ਆਫ ਇੰਡੀਆ ਦੇ ਰਾਹੀਂ ਐਗਜ਼ੀਕਿਊਟ ਕਰਦੀ ਆ, ਉਹਦੇ ਉੱਤੇ ਕਿਸੇ ਕਿਸਮ ਦਾ ਜਿਹੜਾ ਸਟੇ ਹੈ ਨਹੀਂਗਾ। ਜਿੰਨੇ ਵੀ ਕੈਦੀ ਹੈਗੇ ਨੇ, ਰਾਸ਼ਟਰਪਤੀ ਅੱਜ ਵੀ ਥਰੂ ਹੋਮ ਮਿਨਿਸਟਰੀ ਆ, ਕੱਲ ਛੱਡ ਸਕਦਾ ਜੇ ਇਹ ਇਨੀਸ਼ੀਏਟਿਵ ਲੈਣ, ਕੋਈ ਗੱਲ ਚ ਗੂਠਾ ਦੇਣ ਆਪਣੇ ਜਿਹੜੇ ਭਾਈਬੰਦੀ ਹੈਗੇ ਜਿਨ੍ਹਾਂ ਦਾ ਇਹਨਾਂ ਦਾ ਪਤੀ ਪਤਨੀ ਵਾਲਾ ਰਿਸ਼ਤਾ ਹੈਗਾ, ਉਹਨਾਂ ਰਾਹੀਂ ਇਹ ਸਾਰਾ ਕੁਝ ਕੀਤਾ ਜਾ ਸਕਦਾ। ਪਰ ਕਿਉਂਕਿ ਤੁਸੀਂ ਜਿਹੜੀ ਗੱਲ ਪੁੱਛੀ ਵੀ ਕਰਨਾ ਕਿਉਂ ਨਹੀਂ ਚਾਹੁੰਦੇ, ਹੋ ਕਿਉਂ ਨਹੀਂ ਰਿਹਾ, ਕਿਉਂਕਿ ਪੋਲੀਟੀਕਲ ਇੱਛਾ ਸ਼ਕਤੀ ਹੈ ਨਹੀਂ ਗੀ, ਇਨੀਸ਼ੀਏਟਿਵ ਨਹੀਂ ਲੈਣਾ ਚਾਹੁੰਦੇ। ਜੇ ਕਰਨਾ ਚਾਹੁੰਦੇ ਵੀ ਆ, ਇਹ ਚਾਹੁੰਦੇ ਆ ਵੀ ਇਹਦਾ ਕ੍ਰੈਡਿਟ ਸਾਨੂੰ ਮਿਲੇ। 2017 ਦੀਆਂ ਇਲੈਕਸ਼ਨ ਦੇ ਵਿੱਚ ਕੋਈ ਹੋਰ ਬਾਪੂ ਸੂਰਤ ਸਿੰਘ ਖਾਲਸਾ ਜੀ ਜਾਂ ਹੋਰ ਕੋਈ ਜਿਹੜਾ ਹੈਗਾ ਕਮੇਟੀ ਵਗੈਰਾ, ਕੋਈ ਇਹਦਾ ਕ੍ਰੈਡਿਟ ਲੈ ਕੇ ਪੋਲੀਟੀਕਲ ਬੈਨੀਫਿਟ ਨਾ ਲਏ, ਬੈਨੀਫਿਟ ਸਾਨੂੰ ਹੀ ਮਿਲੇ। ਇਹੀ ਹੈ ਇਹਦੇ ਪਿੱਛੇ ਈਗੋ ਪ੍ਰੋਬਲਮ, ਜਿਹੜੀ ਸਰਕਾਰ ਦੀ ਜਾਂ ਉਹਦੀ ਸੱਤਾ ਦੀ ਭੁੱਖ ਹੈ, ਜਿਹੜੀ ਲਾਲਸਾ, ਉਹ ਇਹਦੇ ਪਿੱਛੇ ਹੋ ਗਈ ਆ। ਉਹਦੇ ਪਿੱਛੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਜ਼ਿੰਮੇਵਾਰੀ ਉਹ ਪੰਜਾਬ ਸਰਕਾਰ ਦੀ ਹੈਗੀ, ਨਾਲ ਦੀ ਨਾਲ ਸੈਂਟਰ ਗਵਰਨਮੈਂਟ ਦੀ ਵੀ ਹੈਗੀ ਹੈ। ਜੀ ਤੇ ਵੀਰ ਜੀ, ਬਿਫੋਰ ਵੀ ਮੂਵ ਔਨ ਟੂ ਸਤਕਾਰ ਕਮੇਟੀ, ਇੱਕ ਲਾਸਟ ਕੁਐਸਚਨ ਇਸ ਦੇ ਬਾਰੇ। ਜਿਸ ਤਰ੍ਹਾਂ ਤੁਸੀਂ ਲਿਸਟ ਦੇ ਵਿੱਚ ਕਾਫੀ ਬਜ਼ੁਰਗਾਂ ਦੀ ਵੀ ਗੱਲਬਾਤ ਕੀਤੀ, ਕਾਫੀ ਬਜ਼ੁਰਗ 80-85 ਸਾਲ ਦੇ ਵੀ ਨੇ, ਕਿ ਉਹਨਾਂ ਦੇ ਲਈ ਕੋਈ ਭਾਰਤ ਦੇ ਵਿੱਚ ਲਾ ਨਹੀਂ ਕਿ ਉਹਨਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾ ਸਕੇ? ਹਾਂਜੀ, ਉਹਦੇ ਵਿੱਚ ਦੇਖੋ ਜਿਹੜਾ ਇਹ ਸਰਕਾਰੀ ਇਸ਼ਤਿਹਾਰ ਦੇ ਵਿੱਚ ਇਹ ਵੀ ਗੱਲ ਆਈ ਆ ਵੀ ਉਹ ਦੇਖੋ ਜੀ, ਉਹਨਾਂ ਨੂੰ ਤਾਂ ਸਰਟਨ ਸਜ਼ਾ ਹੈਗੀ ਆ, ਉਹਨਾਂ ਤਾਂ ਜਦੋਂ ਸਜ਼ਾ ਪੂਰੀ ਛੱਡ ਦੇਣਾ ਹੈਗਾ। 1999 ਦੀ ਵਿਸਾਖੀ ਜਿਹੜੀ 300 ਸਾਲਾ ਮਨਾਇਆ ਗਿਆ ਸੀ, ਉਦੋਂ ਅਕਾਲੀ ਸਰਕਾਰ ਦੀ ਸੀ। ਉਦੋਂ ਇਹਨਾਂ ਨੇ ਇੱਕ ਸਪੈਸ਼ਲ ਮਤਾ ਪਾਸ ਕਰਕੇ ਕੈਬਨਿਟ ਦੇ ਵਿੱਚ ਇਹ ਕਿਹਾ ਸੀ 70 ਸਾਲ ਤੋਂ ਉੱਤੇ ਦੇ ਜਿਹੜੇ ਜਿੰਨੇ ਵੀ ਬਜ਼ੁਰਗ ਹੈਗੇ ਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚੋਂ ਜਿਨ੍ਹਾਂ ਨੇ ਇੱਕ ਸਰਟਨ ਜਿਹੜੀ ਸੈਂਟੈਂਸ ਕੱਟੀ ਹੋਈ ਆ, ਭਾਵੇਂ ਉਮਰ ਕੈਦ ਦੀ ਆ, ਭਾਵੇਂ 10 ਸਾਲਾ, ਭਾਵੇਂ 2 ਸਾਲਾ, 5 ਸਾਲਾ, ਜਿੰਨੀ ਵੀ ਕਿਸੇ ਨੂੰ ਸਜ਼ਾ ਹੈਗੀ, ਜਿਹੜਾ ਵੀ ਜੇਲ੍ਹ 'ਚ ਬੈਠਾ ਹੈਗਾ, ਉਹਨਾਂ ਨੂੰ 70 ਸਾਲ ਤੋਂ ਏਜ ਜਿਹੜੀ ਆ ਉੱਤੇ ਆ, ਉਹਨਾਂ ਨੂੰ ਜਿਹੜਾ ਛੱਡਿਆ ਜਾਂਦਾ। 65 ਸਾਲ ਤੋਂ ਉੱਤੇ ਦੀ ਏਜ ਵਾਲੇ ਮੱਧ ਪ੍ਰਦੇਸ਼ ਸਰਕਾਰ ਨੇ ਵੀ ਇਸ ਤੋਂ ਪਹਿਲਾਂ ਛੱਡੇ ਸੀ, ਉਹ ਸੀਨੀਅਰ ਸਿਟੀਜ਼ਨ ਦਾ ਦਰਜਾ ਦੇ ਦਿੱਤੇ ਵੀ ਇਹਨਾਂ ਨੂੰ ਘਰਾਂ ਦੇ ਵਿੱਚ ਰੱਖਣ ਦੀ ਲੋੜ ਆ। ਜੇਲ੍ਹਾਂ ਦੇ ਵਿੱਚ ਇਹਨਾਂ ਦੀ ਮੈਡੀਕਲ ਸਰੀਰਕ ਜਾਂ ਮਾਨਸਿਕ ਦਸ਼ਾ ਜਿਹੜੀ ਆ ਉਹ ਦੇਖਦੇ ਹੋਏ ਉਹਨਾਂ ਨੂੰ ਰਿਲੀਫ ਦਿੱਤਾ ਜਾ ਸਕਦਾ, ਕਿਉਂਕਿ ਵੇ ਆਊਟ ਹੈਗੇ ਆ।
ਉਹਨਾਂ ਨੂੰ ਛੱਡ ਕੇ ਕੋਈ ਨਾ ਕੋਈ ਇਨੀਸ਼ੀਏਟਿਵ ਲੈ ਕੇ ਵੀ ਹਾਂ ਅਸੀਂ ਬਜ਼ੁਰਗਾਂ ਨੂੰ ਛੱਡ ਦਿੱਤਾ ਤੇ ਕੋਈ ਬਾਪੂ ਜੀ ਨਾਲ ਜਿਹੜੀ ਆ ਉਹ ਗੱਲ ਕੀਤੀ ਜਾ ਸਕਦੀ, ਪਰ ਇਹ ਕਰਨਾ ਹੀ ਨਹੀਂ ਚਾਹੁੰਦੇ। ਜੀ ਬਿਲਕੁਲ ਬਿਲਕੁਲ ਵੀਰ ਜੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ ਐਟ ਦੀ ਐਂਡ। ਜਿਸ ਤਰ੍ਹਾਂ ਤੁਸੀਂ ਸਤਿਕਾਰ ਕਮੇਟੀ ਦੇ ਬਿਹਾਫ ਦੇ ਵਿੱਚ ਵੀ ਪੇਸ਼ ਹੋਏ ਹੋ, ਉਹਨਾਂ ਤੇ ਕਿਹੜੇ ਚਾਰजेस ਲੱਗੇ ਨੇ ਤੇ ਕੀ ਹੋਵੇਗਾ ਉਹਨਾਂ ਦੇ ਨਾਲ? ਇਹ ਆਪਣੇ ਸੁਖਜੀਤ ਸਿੰਘ ਖੋਸਾ ਉਹਨਾਂ ਦੀ ਜਿਹੜੀ ਉਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ? ਜੀ ਹਾਂਜੀ, ਉਹ ਸੁਖਜੀਤ ਸਿੰਘ ਖੋਸਾ ਤੇ ਭਾਈ ਬਗੀਚਾ ਸਿੰਘ ਵੜੈਚ ਰੱਤਾ ਖੇੜਾ ਤੇ ਇਸ ਤੋਂ ਇਲਾਵਾ 11 ਹੋਰ ਸਿੰਘ ਵੱਖ-ਵੱਖ ਜ਼ਿਲ੍ਹੇ ਤੋਂ, ਕੋਈ ਅੰਮ੍ਰਿਤਸਰ ਤੋਂ, ਕੋਈ ਫਰੀਦਕੋਟ ਤੋਂ, ਉਹਨਾਂ ਤੇ ਪੁਲਿਸ ਦੇ ਕੰਮਕਾਜ ਦੇ ਵਿੱਚ ਵਿਘਨ ਪਾਉਣ ਦੇ ਜਿਹੜੇ ਸੈਕਸ਼ਨ 186 ਆਫ ਇੰਡੀਅਨ ਪੀਨਲ ਕੋਡ ਐਂਡ 353 ਆਫ ਇੰਡੀਅਨ ਪੀਨਲ ਕੋਡ ਦੇ 2 ਸੈਕਸ਼ਨ ਜਿਹੜੇ ਲਗਾਇਆ। ਕੋਈ ਵੱਡੇ ਚਾਰਜ ਨਹੀਂ ਕਹਿ ਸਕਦੇ, ਪਰ ਹੈ ਇਹ ਸਰਕਾਰ ਦੀ ਜਿਹੜੀ ਆ ਉਹ ਉਹਨਾਂ ਨੂੰ ਅੰਦਰ ਲੰਮਾ ਥੋੜਾ ਜਿਹਾ ਸਮਾਂ ਹਫ਼ਤਾ 10 ਦਿਨ ਰੱਖਣ ਦੀ ਜਿਹੜੀ ਉਹਨਾਂ ਦੀ ਬਦਨੀਤੀ ਆ ਵੀ ਇਹਨਾਂ ਨੂੰ ਖੱਜਲ ਕਰੋ। ਦੂਰ ਜ਼ਿਲ੍ਹਿਆਂ ਤੇ ਹੈਗੇ ਆ, ਲੁਧਿਆਣੇ ਦੇ ਸ਼ੋਰਟੀ ਬੌਂਡ ਕਿੱਥੋਂ ਲਿਆਉਣਗੇ ਉਸੇ ਸਮੇਂ 'ਚ ਉਹਨਾਂ ਨੂੰ ਹਰਾਸਮੈਂਟ ਦੀ ਜਿਹੜੀ ਗੱਲ ਹੈਗੀ ਆ। ਚਾਰਜਿਸ ਕੋਈ ਇੰਨੇ ਗੰਭੀਰ ਨਹੀਂ ਹੈਗੇ। ਉਹਨਾਂ ਨੇ ਕੱਲ ਪੁਲਿਸ ਰਿਮਾਂਡ ਮੰਗਿਆ ਸੀ, ਪੁਲਿਸ ਨੇ ਜੱਜ ਸਾਹਿਬ ਨੇ ਸਾਡੀਆਂ ਦਲੀਲਾਂ ਸੁਣਨ ਤੋਂ ਬਾਅਦ ਵੀ ਇਹਦੇ ਵਿੱਚ ਕੋਈ ਇੰਜਰੀ ਨਹੀਂ ਹੈਗੀ ਕਿਸੇ ਪੁਲਿਸ ਅਫਸਰ ਨੂੰ, ਇਸ ਕਰਕੇ ਕੋਈ ਰਿਕਵਰੀ ਨਹੀਂ ਹੋਣੀ ਕਿਸੇ ਆਰਮਜ਼ ਦੀ ਵੀ ਕਾਹਦੇ ਨਾਲ ਇੰਜਰੀ ਕੀਤੀ ਆ। ਤੇ ਉਹ ਕਹਿੰਦਾ ਜੀ ਧੱਕਾ ਮੁੱਕੀ ਕੀਤੀ ਆ। ਤੇ ਮੈਂ ਕਿਹਾ ਜੀ ਧੱਕਾ ਮੁੱਕੀ ਕਰਨ ਵਾਲੇ ਦੇ ਕੋਲੋਂ ਰਿਕਵਰ ਕੀ ਕਰਾਉਣਾ? ਤੇ ਉਹ ਕਹਿੰਦੇ ਜੀ ਕਿਰਪਾਨਾਂ ਸੋਟੇ ਸੀਗੇ। ਮੈਂ ਕਿਹਾ ਜੱਜ ਸਾਹਿਬ ਜਾ ਕੇ ਦੇਖੋ ਥੱਲੇ ਪੁਲਿਸ ਦੀ ਗੱਡੀ ਦੇ ਵਿੱਚ ਉਹ ਕਿਰਪਾਨਾਂ ਸੋਟੇ ਜਿਹੜੇ ਆਲਰੇਡੀ ਇਹਨਾਂ ਨੇ ਉੱਥੋਂ ਚੱਕ ਲਏ ਹੋਏ ਘਰ, ਤੇ ਘਰ ਬਾਪੂ ਸੂਰ ਸਿੰਘ ਦਾ ਇਹਨਾਂ ਦੀ ਕਸਟਡੀ ਦੇ ਵਿੱਚ ਹੈਗਾ ਪਿਛਲੇ 15-20 ਦਿਨਾਂ ਤੋਂ, ਤਾਂ ਅੱਜ ਦੀ ਤਰੀਕ 'ਚ। ਸੋ ਜੱਜ ਸਾਹਿਬ ਨੇ ਜਿਹੜੀ ਉਹਨਾਂ ਦੀ ਪੁਲਿਸ ਰਿਮਾਂਡ ਦੀ ਰਿਕੁਐਸਟ ਡਿਸਮਿਸ ਕੀਤੀ ਤੇ ਉਹਨਾਂ ਨੂੰ ਜਿਹੜਾ ਜੁਡੀਸ਼ੀਅਲ ਆਪਣੇ ਸੈਂਟਰਲ ਜੇਲ੍ਹ ਲੁਧਿਆਣਾ ਦੇ ਵਿੱਚ ਕੱਲ ਭੇਜ ਦਿੱਤਾ ਗਿਆ। ਅੱਜ ਉਹਨਾਂ ਸਾਰੇ ਸਿੰਘਾਂ ਦੀ ਅਸੀਂ ਜਿਹੜੀ ਆ ਜ਼ਮਾਨਤ ਲਗਾ ਦੇਣੀ ਆ ਤੇ ਇਸੇ ਹਫ਼ਤੇ ਵਿੱਚ ਸਾਨੂੰ ਉਮੀਦ ਆ ਵੀ ਜ਼ਮਾਨਤ ਤੇ ਉਹ ਸਿੰਘ ਜਿਹੜੇ ਆ ਉਹ ਬਾਹਰ ਆ ਜਾਣਗੇ। ਜੀ ਥੈਂਕ ਯੂ ਸੋ ਮਚ ਫॉर ਆਲ ਦਿਸ ਇਨਫੋਰਮੇਸ਼ਨ ਵੀਰ ਜੀ। ਸਾਡਾ ਵਕਤ ਹੁਣ ਬ੍ਰੇਕ ਵੱਲ ਜਾਏ। ਥੈਂਕ ਯੂ ਤੁਸੀਂ ਇਹ ਜਿਹੜੀ ਲਿਸਟ ਆ ਪੂਰੀ ਅਪਡੇਟ ਕਰਕੇ ਹੋਪਫੁਲੀ ਪੰਜਾਬ ਗਵਰਨਮੈਂਟ ਇਸ ਤੇ ਸੂਨ ਐਕਸ਼ਨ ਲੈਣ ਤਾਂ ਕਿ ਜਿਹੜੇ ਬਾਪੂ ਸੂਰਤ ਸਿੰਘ ਖਾਲਸਾ ਉਹ ਵੀ ਆਪਣਾ ਜਿਹੜਾ ਭੁੱਖ ਹੜਤਾਲ ਉਹਨੇ ਆਪਣੀ ਛੱਡਣ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਪੋਸੀਬਲ ਹੋ ਸਕੇ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਲਿਸਟ ਜਾਰੀ ਕੀਤੀ ਤੇ ਇਹਨਾਂ ਦੇ ਉੱਪਰ ਆਪਣੇ ਸਵਾਲ ਜਵਾਬਾਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਲੈਣੇ ਤੁਹਾਡੇ ਕੋਲ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.